ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਪੰਜਾਬ ਦੀ ਉਸ ਮੁਜ਼ਾਮਤੀ ਤਹਿਰੀਕ ਬਾਰੇ ਗੱਲ ਕਰ ਰਹੇ ਹਾਂ ਜਿਸ ਨੂੰ ਹਮੇਸ਼ਾ ਲੁਕਾਇਆ ਜਾਂਦਾ ਹੈ। ਪੰਜਾਬ ਨੂੰ ਮੰਦਾ ਬੋਲ ਕੇ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੋਂ ਦੇ ਵਸਨੀਕਾਂ ਨੇ ਕਦੀ ਵੀ ਮੁਜ਼ਾਮਤ ਨਹੀਂ ਕੀਤੀ। ਅਸੀਂ ਹਜ਼ਾਰਾਂ ਵਰ੍ਹੇ ਪੁਰਾਣੀ ਤਾਰੀਖ ਵੀ ਫਰੋਲਾਂਗੇ, ਪਰ ਫਿਲਹਾਲ ਜਿਹੜੀ ਗੱਲ ਟੁਰੀ ਜੇ ਉਹਦਾ ਤਾਲਕ ਅੰਗਰੇਜ਼ ਸਰਕਾਰ ਦੇ ਖਿਲਾਫ ਉਹ ਜੱਦੋ-ਜਹਿਦ ਹੈ ਜਿਹੜੀ ਪੰਜਾਬ ਨੂੰ ਦੂਜੀਆਂ ਕੌਮਾਂ ਦੀ ਨਿਸਬਤ ਬਹਾਦਰ ਤੇ ਜੀਦਾਰ ਸਾਬਤ ਕਰਦੀ ਹੈ। ਪਿਛਲੇ ਦਿਨੀਂ ਅਸੀਂ ਮੁਲਤਾਨ ਦੀ ਆਜ਼ਾਦੀ ਲਈ ਲੜਨ ਵਾਲੇ ਪੰਜਾਬੀ ਮੁਜਾਹਿਦਾਂ ਦੀ ਗੱਲ ਕੀਤੀ। ਉਸ ਮਗਰੋਂ ਚੇਲਿਆਂ ਵਾਲੀ ਜੰਗ ਦਾ ਮੁਖਤਸਰ ਤਜ਼ਕਰਾ ਹੋਇਆ ਜਿਹੜਾ ਸਾਨੂੰ 1849 ਦੇ ਹਾਲਾਤ ਬਾਰੇ ਦੱਸਦਾ ਹੈ। ਮਿੱਤਰ ਪਿਆਰਿਓ, ਜਦੋਂ ਚੇਲਿਆਂ ਵਾਲੀ ਜੰਗ ਹੋਈ ਅਤੇ ਇਸ ਮਗਰੋਂ ਪੂਰੇ ਪੰਜਾਬ ਵਿੱਚ ਮੁਜ਼ਾਮਤ ਦੀ ਲਹਿਰ ਫੈਲੀ ਅਤੇ ਅੰਗਰੇਜ਼ ਸਰਕਾਰ ਨੇ ਆਪਣੀ ਸਾਰੀ ਤਵੱਜੋ ਇਸ ਧਰਤੀ ਉੱਤੇ ਮਰਕੂਜ਼ ਕਰ ਲਈ। ਬਰਤਾਨੀਆ ਤੋਂ ਜਦੀਦ ਤੋਪਾਂ ਅਤੇ ਅਸਲਾ ਮੰਗਵਾਇਆ ਗਿਆ। ਇਹਦੇ ਨਾਲ ਨਾਲ ਤਜਰਬਾਕਾਰ ਸਿਪਾਹੀ ਅਤੇ ਜਰਨੈਲ ਵੀ ਪੰਜਾਬ ਵਿੱਚ ਤਾਇਨਾਤ ਕੀਤੇ ਗਏ। ਸਰਕਾਰੀ ਨੌਕਰੀਆਂ ਲਈ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਗਏ ਅਤੇ ਗੱਦਾਰਾਂ ਦੀ ਖਰੀਦਦਾਰੀ ਸ਼ੁਰੂ ਕਰਤੀ ਗਈ। ਇਹਨਾਂ ਹਾਲਾਤਾਂ ਵਿੱਚ ਪੰਜਾਬ ਦੇ ਬਹਾਦਰ ਅਤੇ ਅਣਖੀ ਪੁੱਤਰ ਮਰਕਜ਼ੀ ਸ਼ਹਿਰਾਂ ਤੋਂ ਕਿਨਾਰਾ ਕਰਕੇ ਆਲ ਦੁਆਲੇ ਦੀਆਂ ਛੋਟੀਆਂ ਆਬਾਦੀਆਂ ਜਾ ਵਸੇ ਅਤੇ ਕੁਝ ਨੇ ਜੰਗਲ ਬੇਲਿਆਂ ਦਾ ਰੁੱਖ ਕੀਤਾ ਤਾਂ ਜੋ ਅੰਗਰੇਜ਼ ਸਰਕਾਰ ਦੀਆਂ ਫੌਜਾਂ ਤੋਂ ਬਚ ਕੇ ਆਪਣੀਆਂ ਕਾਰਵਾਈਆਂ ਜਾਰੀ ਰੱਖ ਸਕਣ। ਚੇਲਿਆਂ ਵਾਲੀ ਜੰਗ ਵਿੱਚ ਅੰਗਰੇਜ਼ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਸੀ। ਤਾਰੀਖਦਾਨ ਲਿਖਦੇ ਨੇ ਕਿ ਕੰਪਨੀ ਸਰਕਾਰ ਦੀ ਹਕੂਮਤ ਦੇ ਦੌਰਾਨ ਇੰਨੀ ਤਗੜੀ ਮੁਜ਼ਾਮਤ ਕਿਸੇ ਵੀ ਹੋਰ ਥਾਵੇਂ ਵਿਖਾਈ ਨਹੀਂ ਦਿੱਤੀ। ਇਸ ਮੁਜ਼ਾਮਤ ਮਗਰੋਂ ਪੰਜਾਬ ਦੇ ਖਿਲਾਫ ਜਿਸ ਜ਼ੁਲਮ ਸਿਤਮ ਦਾ ਆਗਾਜ਼ ਹੋਇਆ ਉਹ ਇੰਤਹਾਈ ਤਕਲੀਫ ਦੇ ਸੀ। ਇਸ ਤੋਂ ਵੱਡਾ ਅਲਮੀਆ ਇਹ ਹੈ ਕਿ ਸਾਡੇ ਤਾਰੀਖਦਾਨ ਨੇ ਇਹਨੂੰ ਉਹ ਜਗ੍ਹਾ ਨਹੀਂ ਦਿੱਤੀ ਜਿਹਦਾ ਕਤਲੇਆਮ ਹੱਕਦਾਰ ਸੀ। ਚੇਲਿਆਂ ਵਾਲੀ ਜੰਗ ਮਗਰੋਂ ਅੰਗਰੇਜ਼ ਦੀ ਮੁਕੰਮਲ ਤਵੱਜੋ ਪੰਜਾਬ ਉੱਤੇ ਸੀ। ਉਹਦਾ ਖਿਆਲ ਸੀ ਕਿ ਜੇਕਰ ਅਸੀਂ ਪੰਜਾਬ ਨੂੰ ਫਤਹ ਕਰ ਲਿਆ, ਇੱਥੇ ਮੁਕੰਮਲ ਕਬਜ਼ਾ ਹੋ ਗਿਆ, ਤਾਂ ਫਿਰ ਹਿੰਦੁਸਤਾਨ ਨੂੰ ਕੰਟਰੋਲ ਕਰਨਾ ਬਿਲਕੁਲ ਮੁਸ਼ਕਿਲ ਨਹੀਂ ਰਹੇਗਾ। ਅੰਗਰੇਜ਼ ਸਰਕਾਰ ਨੇ ਪੰਜਾਬ ਨੂੰ ਫੋਕਸ ਕੀਤਾ ਅਤੇ ਪਿੱਛੋਂ ਮੇਰਠ ਅਤੇ ਦਿੱਲੀ ਵਿੱਚ ਵੀ ਸਿਪਾਹੀਆਂ ਨੇ ਬਗਾਵਤ ਕਰਤੀ। ਉਹਦੀ ਵੱਡੀ ਵਜ੍ਹਾ ਸੂਰ ਦੀ ਚਰਬੀ ਦਾ ਕਾਰਤੂਸਾਂ 'ਚ ਇਸਤੇਮਾਲ ਸੀ। ਇਹਨਾਂ ਕਾਰਤੂਸਾਂ ਨੂੰ ਮੂੰਹ ਨਾਲ ਖੋਲ੍ਹ ਕੇ ਬੰਦੂਕ ਦੀ ਨਾਲੀ 'ਚ ਪਾਉਣਾ ਪੈਂਦਾ ਸੀ। ਮੁਸਲਮਾਨਾਂ ਲਈ ਇਹ ਹਰਗਿਜ਼ ਕਾਬਿਲ ਕਬੂਲ ਨਹੀਂ ਸੀ ਕਿ ਸੂਰ ਦੀ ਚਰਬੀ ਨੂੰ ਉਹ ਆਪਣੇ ਦੰਦਾਂ ਨਾਲ ਟੁੱਕ ਕੇ ਕਾਰਤੂਸ ਨੂੰ ਬੰਦੂਕ ਦੀ ਨਾਲੀ ਵਿੱਚ ਰੱਖਣ। ਅੰਗਰੇਜ਼ ਸਰਕਾਰ ਨੇ ਮਜਬੂਰ ਕੀਤਾ ਅਤੇ ਮੁਸਲਮਾਨਾਂ ਬਗਾਵਤ ਕਰਤੀ। ਹੁਣ ਦੇ ਨਾਲ ਨਾਲ ਉਹ ਹਿੰਦੂ ਵੀ ਸਨ ਜਿਨ੍ਹਾਂ ਦਾ ਆਖਣਾ ਸੀ ਕਿ ਸੂਰ ਦੇ ਇਲਾਵਾ ਇਹਨਾਂ ਕਾਰਤੂਸਾਂ ਵਿੱਚ ਗਾਂ ਦੀ ਚਰਬੀ ਵਰਤੀ ਗਈ ਹੈ ਜਿਹੜਾ ਉਹਨਾਂ ਲਈ ਮੁਕੱਦਸ ਜਾਨਵਰ ਹੈ। ਅੰਗਰੇਜ਼ ਸਰਕਾਰ ਦੇ ਮੁਖਤਲਿਫ ਦਸਤਾਵੇਜ਼ਾਂ ਦੱਸਦੇ ਨੇ ਕਿ ਪੰਜਾਬ ਦੇ ਮੁਖਤਲਿਫ ਸ਼ਹਿਰਾਂ ਵਿੱਚ ਇਸ ਬਗਾਵਤ ਦੀ ਇਤਲਾਹ 10 ਮਈ 1857 ਦੇ ਆਲ ਦੁਆਲੇ ਆਪਣੀ। ਗੋਗੇਰਾ ਜਿਹੜਾ ਉਸ ਵੇਲੇ ਮੁਜ਼ਾਮਤਕਾਰਾਂ ਦਾ ਇੱਕ ਵੱਡਾ ਗੜ੍ਹ ਸੀ, ਉੱਥੋਂ ਦੇ ਅਸਿਸਟੈਂਟ ਕਮਿਸ਼ਨਰ ਦੇ ਬਕੌਲ ਉਹਦੇ ਕੋਲ ਇਤਲਾਹ 13 ਮਈ ਨੂੰ ਆਪਣੀ ਅਤੇ ਨਾਲ ਹੀ ਇਹ ਹਦਾਇਤਨਾਮਾ ਵੀ ਮਿਲਿਆ ਕਿ ਤੁਸੀਂ ਫੌਰੀ ਤੌਰ 'ਤੇ ਬਗਾਵਤ ਦੀ ਕਿਸੇ ਵੀ ਖਬਰ ਨੂੰ ਫੈਲਣ ਤੋਂ ਰੋਕਣਾ ਹੈ। ਅਸਿਸਟੈਂਟ ਕਮਿਸ਼ਨਰ ਨੇ ਡਾਕ ਉੱਤੇ ਪਾਬੰਦੀ ਲਾ ਦਿੱਤੀ ਅਤੇ ਇਹ ਤਾਸਰ ਦੇਣ ਲਈ ਕਿ ਕਿਸੇ ਵੀ ਥਾਵੇਂ ਕੰਪਨੀ ਸਰਕਾਰ ਕਮਜ਼ੋਰ ਨਹੀਂ, ਔਰ ਖਤ ਪੱਤਰ ਨੂੰ ਪੜ੍ਹ ਕੇ ਅਗਾਂਹ ਤੋੜਨ ਦਾ ਫੈਸਲਾ ਕੀਤਾ ਗਿਆ। ਬਗਾਵਤ ਦੇ ਖਤਰੇ ਨੂੰ ਮਹਿਸੂਸ ਕਰਦਿਆਂ ਅੰਗਰੇਜ਼ ਸਰਕਾਰ ਨੇ ਲਾਹੌਰ ਦੀ ਮੀਆਂ ਮੀਰ ਛਾਉਣੀ ਦੇ ਮੁਕਾਮੀ ਸਿਪਾਹੀਆਂ ਤੋਂ ਅਸਲਾ ਵਾਪਸ ਲੈ ਕੇ ਉਹਨੂੰ ਖਾਲੀ ਹੱਥ ਕਰ ਦਿੱਤਾ। ਕੰਪਨੀ ਸਰਕਾਰ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਇਹ ਇਤਲਾਹ ਮੁਕਾਮੀ ਲੋਕਾਂ ਤੱਕ ਨਾ ਆਪਣੇ। ਗੋਗੇਰਾ ਦੇ ਮੁਕਾਮੀ ਸਿਪਾਹੀਆਂ ਨੂੰ ਵੀ ਗੈਰ ਮੁਸੱਲਹ ਕੀਤਾ ਗਿਆ ਅਤੇ ਉਹਨਾਂ ਦੀ ਡਿਊਟੀਆਂ ਲਾਹੌਰ ਲਾ ਦਿੱਤੀਆਂ ਗਈਆਂ। ਹਾਲਾਤ ਉਦੋਂ ਬਦਲੇ ਜਦੋਂ ਖਰਲ ਕਬੀਲੇ ਦੇ ਬਜ਼ੁਰਗ ਸਰਬਰਾਹ ਰਾਏ ਅਹਿਮਦ ਖਾਂ ਖਰਲ ਤੀਕਰ ਇਸ ਬਗਾਵਤ ਦੀ ਖਬਰ ਕਿਸੇ ਨਾ ਕਿਸੇ ਜ਼ਰੀਏ ਨਾਲ ਪੜ ਗਈ। ਮੁਖਤਲਿਫ ਪੰਜਾਬੀ ਦੀਆਂ ਤਾਰੀਖੀ ਕਿਤਾਬਾਂ 'ਚ ਮਿਲਦਾ ਹੈ ਕਿ ਇਹ ਇਤਲਾਹ ਆਗਰਾ ਜੇਲ੍ਹ ਤੋਂ ਨੱਸਣ ਵਾਲੇ ਇੱਕ ਖਰਲ ਕੈਦੀ ਸ਼ਾਮੂ ਦੇ ਜ਼ਰੀਏ ਪੜੀ, ਜਿਹਨੇ ਆਪਣੇ ਕਬੀਲੇ ਦੇ ਸਰਦਾਰ ਰਾਏ ਅਹਿਮਦ ਖਾਂ ਖਰਲ ਨੂੰ ਦੱਸਿਆ ਕਿ ਚੜ੍ਹਦੇ ਪਾਸੇ ਅੰਗਰੇਜ਼ ਦੀ ਹਾਲਤ ਬਹੁਤ ਪਤਲੀ ਹੈ। ਮੁਕਾਮੀ ਸਿਪਾਹੀਆਂ ਕਿੰਨੀ ਵੀ ਗੋਰੇ ਮਾਰੇ ਨੇ ਔਰ ਬਹੁਤ ਸਾਰੇ ਜ਼ਖਮੀ ਵੀ ਹੋਏ ਨੇ। ਸਭ ਤੋਂ ਵੱਡੀ ਗੱਲ ਕਿ ਗੋਰਿਆਂ ਦੀ ਹਿੰਮਤ ਵੀ ਜਵਾਬ ਦੇ ਰਹੀ ਹੈ। ਜੂਨ 1857 ਦੀ ਇੱਕ ਸਵੇਰ ਗੋਗੇਰਾ ਦੇ ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਬਰਕਲੇ ਨੇ ਇਲਾਕੇ ਦੇ ਮੋਹਤਬਰ ਸਰਦਾਰਾਂ ਨੂੰ ਬੁਲਾਇਆ ਅਤੇ ਆਖਿਆ ਕਿ ਅੰਗਰੇਜ਼ ਸਰਕਾਰ ਨੂੰ ਘੋੜੇ ਅਤੇ ਜਵਾਨ ਮੁੰਡੇ ਫੌਜ ਲਈ ਚਾਹੀਦੇ ਨੇ। ਤੁਸੀਂ ਸਾਡੇ ਨਾਲ ਤਾਮਲ ਕਰੋ ਅਤੇ ਅਸੀਂ ਤੁਹਾਨੂੰ ਸਰਕਾਰੀ ਅਹੁਦੇ ਵੀ ਦਿਆਂਗੇ, ਅਲਕਾਬਾਦ ਨਾਲ ਵੀ ਨਵਾਜ਼ਾਂਗੇ ਅਤੇ ਤੁਹਾਡਾ ਖਜ਼ਾਨਾ ਵੀ ਭਰ ਦੇਵਾਂਗੇ। ਰਾਵੀ ਦੀ ਉਸ ਪਾਰੋਂ ਅਹਿਮਦ ਖਰਲ ਅਤੇ ਸਾਰਾ ਖਾਂ ਆਏ। ਅਹਿਮਦ ਖਰਲ ਨੇ ਜਵਾਬ ਦਿੱਤਾ ਕਿ ਗੋਰਿਆ
ਅਸੀਂ ਆਪਣਾ ਘੋੜਾ, ਜ਼ਨਾਨੀ ਅਤੇ ਜ਼ਮੀਨ ਕਿਸੇ ਨੂੰ ਨਹੀਂ ਦਿੰਦੇ। ਇਹ ਆਖ ਕੇ ਬਾਬਾ ਅਹਿਮਦ ਖਾਨ ਖਰਲ ਵਾਪਸ ਪਰਤ ਗਿਆ। ਇਹ ਉਹ ਤਾਨਾ ਸੀ ਜਿਹਨੇ ਅੰਗਰੇਜ਼ ਅਫਸਰ ਬਰਕਲੇ ਨੂੰ ਅੱਗ ਲਾ ਛੱਡੀ। ਉਹਨੂੰ ਮਹਿਸੂਸ ਹੋ ਗਿਆ ਸੀ ਕਿ ਪੰਜਾਬੀ ਬਗਾਵਤ ਦਾ ਇਰਾਦਾ ਰੱਖਦੇ ਨੇ, ਲਿਹਾਜ਼ਾ ਉਹਨੇ ਪੂਰੀ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ ਕਿ ਕਿਸੇ ਵੀ ਤਰ੍ਹਾਂ ਇਹਨਾਂ ਪੰਜਾਬੀਆਂ ਨੂੰ, ਜਿਹੜੇ ਅੰਗਰੇਜ਼ ਸਰਕਾਰ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ, ਮਾਰ ਮੁਕਾਇਆ ਜਾਏ। ਅੰਗਰੇਜ਼ ਸਰਕਾਰ ਦਾ ਖਿਆਲ ਸੀ ਕਿ ਜੇਕਰ ਅਹਿਮਦ ਖਾਨ ਖਰਲ ਨੂੰ ਮਾਰਤਾ ਜਾਏ ਅਤੇ ਉਹਦੇ ਨਾਲ ਦੇ ਅਹਿਮ ਸਰਦਾਰਾਂ ਨੂੰ ਵੀ ਸਬਕ ਸਿਖਾਇਆ ਜਾਏ ਤਾਂ ਫਿਰ ਇਸ ਇਲਾਕੇ 'ਚੋਂ ਅੰਗਰੇਜ਼ ਦੇ ਸਾਹਮਣੇ ਕਿਸੇ ਹੋਰ ਸਿਰ ਨਹੀਂ ਚੁੱਕਣਾ। ਬਗਾਵਤ ਦੀਆਂ ਖਬਰਾਂ ਆਲ ਦੁਆਲੇ ਫੈਲ ਰਹੀਆਂ ਸਨ। ਰਾਜਾ ਅਹਿਮਦ ਖਾਨ ਖਰਲ ਦਾ ਸਭ ਤੋਂ ਗੂੜਾ ਤਾਲੁਕ ਪਾਕਪਤਨ, ਸੁਤਰਜ ਕਰਾਰੇ, ਵਸਣ ਵਾਲੇ ਪਿੰਡ ਲੱਖੋਕੇ ਦੇ ਜੋਈਏ ਕਬੀਲੇ ਨਾਲ ਸੀ। ਉਹਨਾਂ ਨੇ ਸਰਕਾਰ ਨੂੰ ਮਾਲੀਆ ਦੇਣ ਤੋਂ ਇਨਕਾਰ ਕਰਤਾ। ਨਤੀਜੇ ਵਿੱਚ ਅੰਗਰੇਜ਼ ਸਰਕਾਰ ਨੇ ਉੱਥੋਂ ਦੇ ਨੰਬਰਦਾਰਾਂ, ਮਰਦਾਂ ਅਤੇ ਜ਼ਨਾਨੀਆਂ ਅਤੇ ਬਾਲਾਂ ਸੜੇ ਗ੍ਰਿਫਤਾਰ ਕਰਕੇ ਗੋਗੇਰਾ ਜੇਲ੍ਹ ਵਿੱਚ ਕੈਦ ਕਰਤਾ। ਅਹਿਮਦ ਖਾਨ ਖਰਲ ਨੇ ਪਹਿਲਾਂ ਤਾਂ DC ਨਾਲ ਗੱਲ ਕੀਤੀ ਕਿ ਤੁਸੀਂ ਇਹਨਾਂ ਨੂੰ ਰਿਹਾਅ ਕਰ ਦਿਓ, ਨਹੀਂ ਤਾਂ ਤੁਹਾਡੇ ਕੋਲੋਂ ਲੁਕਾਈ ਦਾ ਗੁੱਸਾ ਨਹੀਂ ਸਾਂਭਿਆ ਜਾਣਾ। ਬਾਜ਼ ਤਾਰੀਖੀ ਦਸਤਾਵੇਜ਼ 'ਚ ਇਹ ਗੱਲ ਮੌਜੂਦ ਹੈ ਕਿ ਇਸ ਗੱਲ ਦੇ ਨਤੀਜੇ 'ਚ ਕੁਝ ਲੋਕ ਰਿਹਾਅ ਕੀਤੇ ਗਏ, ਪਰ ਅੰਗਰੇਜ਼ ਸਰਕਾਰ ਸਭ ਨੂੰ ਰਿਹਾਅ ਕਰਨ ਲਈ ਰਾਜ਼ੀ ਨਹੀਂ ਸੀ। ਜਿਹੜੇ ਕੈਦ ਸਨ ਉਹਨਾਂ 'ਤੇ ਤਸ਼ੱਦਦ ਕੀਤਾ ਜਾਂਦਾ ਔਰ ਉਹ ਜ਼ੁਲਮ ਕੀਤੇ ਜਾਂਦੇ ਜਿਹੜੇ ਇਨਸਾਨੀਅਤ ਨੂੰ ਸ਼ਰਮਾ ਦਿੰਦੇ। ਅਹਿਮਦ ਖਾਨ ਖਰਲ ਨੇ ਇੱਕ ਮੁਕਾਮੀ ਜੇਲ੍ਹ ਐਹਲਕਾਰ ਨਾਲ ਮਿਲ ਕੇ ਕੈਦ ਹੋਣ ਵਾਲੇ ਕੁਝ ਅਹਿਮ ਸਰਦਾਰਾਂ ਨਾਲ ਖੁਫੀਆ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਵਿੱਚ ਜੇਲ੍ਹ ਤੋੜਨ ਦਾ ਮਨਸੂਬਾ ਬਣਾਇਆ ਗਿਆ। ਤਾਰੀਖੀ ਦਸਤਾਵੇਜ਼ ਦੱਸਦੀਆਂ ਨੇ ਕਿ 26 ਜੁਲਾਈ ਦੀ ਰਾਤ ਕੁਝ ਕੈਦੀਆਂ ਨੂੰ ਫਰਾਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਕਾਮਯਾਬ ਨਾ ਹੋ ਸਕੀ। ਸਾਰਾ ਕੁਝ ਮਨਸੂਬੇ ਦੇ ਮੁਤਾਬਕ ਹੋ ਰਿਹਾ ਸੀ, ਪਰ ਜਦੋਂ ਇੱਕ ਜ਼ਨਾਨੀ ਕੈਦੀ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਅਤੇ ਉਹਦੇ ਕੁੱਛੜ ਨਿਆਣੇ ਨੇ ਰੋਣਾ ਸ਼ੁਰੂ ਕਰਤਾ, ਜਿਹਦੇ ਨਤੀਜੇ ਵਿੱਚ ਗੋਰਿਆਂ ਅੰਨ੍ਹੇਵਾਹ ਫੈਲ ਸ਼ੁਰੂ ਕਰਤੀ, ਜਿਹਦੇ ਨਤੀਜੇ ਵਿੱਚ 100 ਤੋਂ ਵੱਧ ਸ਼ਹਾਦਤਾਂ ਹੋਈਆਂ। ਅੰਗਰੇਜ਼ ਰਿਕਾਰਡ ਦੇ ਮੁਤਾਬਕ 17 ਕੈਦੀ ਮਾਰੇ ਗਏ ਅਤੇ 33 ਜ਼ਖਮੀ ਹੋਏ, ਜਦ ਕਿ 18 ਨਸਲ 'ਚ ਕਾਮਯਾਬ ਹੋ ਗਿਆ। ਪਰ ਜਦੋਂ ਅਸੀਂ ਕਾਲ ਬਲੂਦੀ ਪੜ੍ਹਦੇ ਹਾਂ ਅਤੇ ਉਹਦੇ ਵਿੱਚ AD ਆਜ਼ਾਦ ਲਿਖਦੇ ਨੇ ਕਿ ਇਸ ਆਜ਼ਾਦੀ ਦੀ ਕੋਸ਼ਿਸ਼ ਵਿੱਚ 145 ਤੋਂ ਵੱਧ ਕੈਦੀ ਸ਼ਹੀਦ ਹੋਏ, ਜਿਨ੍ਹਾਂ ਲਾਸ਼ਾਂ ਨੂੰ ਜੇਲ੍ਹ ਦੇ ਨੇੜੇ ਇੱਕ ਪੁਰਾਣੇ ਖੂਹ ਛੱਡ ਦਿੱਤਾ ਗਿਆ। ਉਹ ਇਹ ਵੀ ਦੱਸਦੇ ਨੇ ਕਿ ਇਸ ਬਗਾਵਤ ਦੇ ਨਤੀਜੇ ਵਿੱਚ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਣੇ 100 ਤੋਂ ਵੱਧ ਗੋਰੇ ਅਤੇ ਮੁਕਾਮੀ ਸਿਪਾਹੀ ਵੀ ਮਾਰੇ ਗਏ। ਇਹ ਐਡੀ ਵੱਡੀ ਕੋਸ਼ਿਸ਼ ਸੀ ਜਿਹਨੇ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖਤਾ। ਇਸ ਇਲਾਕੇ ਵਿੱਚ ਫੌਰੀ ਤੌਰ 'ਤੇ ਮੇਜਰ FC ਮਾਰਸੇਡਨ ਨੂੰ ਡਿਪਟੀ ਕਮਿਸ਼ਨਰ ਮੁਕੱਰਰ ਕੀਤਾ ਗਿਆ ਤਾਂ ਜੇ ਉਹ ਹਾਲਾਤ ਨੂੰ ਕਾਬੂ ਰੱਖ ਸਕੇ। ਡਿਪਟੀ ਕਮਿਸ਼ਨਰ ਮਾਰਸੇਡਨ ਨੇ ਆਪਣੀ ਸਰਕਾਰ ਨੂੰ ਸਭ ਤੋਂ ਪਹਿਲਾਂ ਜਿਹੜੀ ਇਤਲਾਹ ਦਿੱਤੀ ਉਹ ਇਹ ਸੀ ਕਿ ਜੇਲ੍ਹ ਉੱਤੇ ਇੱਥੋਂ ਦੇ ਤਗੜੇ ਕਬੀਲੇ ਖਰਲ ਨੇ ਆਪਣੇ ਬੁੱਢੇ ਸਰਦਾਰ ਰਾਜਾ ਅਹਿਮਦ ਖਾਨ ਦੀ ਸਰਬਰਾਹੀ 'ਚ ਹਮਲਾ ਕੀਤਾ ਸੀ। ਅੰਗਰੇਜ਼ ਸਰਕਾਰ ਦੇ ਦਸਤਾਵੇਜ਼ ਦੇ ਮੁਤਾਬਕ ਰਾਜਾ ਅਹਿਮਦ ਖਾਨ ਖਰਲ ਨੂੰ ਬਗਾਵਤ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਪਰ ਵੱਡੀ ਬਗਾਵਤ ਦੇ ਖੌਫ ਪਾਰੋਂ ਉਹਨੂੰ ਕੁਝ ਦਿਨਾਂ ਬਾਅਦ ਰਿਹਾਅ ਕਰਤਾ ਗਿਆ। ਅੰਗਰੇਜ਼ ਸਰਕਾਰ ਨੇ ਬਾਬੇ ਰਾਏ ਨੂੰ ਰਿਹਾਅ ਤਾਂ ਕਰਤਾ, ਪਰ ਇੱਕ ਇੰਤਹਾਈ ਬਾਰੀਕ ਵਾਰਦਾਤ ਪਾਉਂਦਿਆਂ ਹੋਇਆਂ ਜਿਨ੍ਹਾਂ ਕੈਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਉਹਨੂੰ ਸਖਤ ਸਜ਼ਾ ਦੇਣ ਦਾ ਐਲਾਨ ਕੀਤਾ ਗਿਆ। ਕੁਝ ਸਰਗਰਦਾ ਲੋਕਾਂ ਨੂੰ ਫਾਹੀ ਵੀ ਲਾਇਆ ਗਿਆ ਅਤੇ ਬਹੁਤ ਸਾਰਿਆਂ ਨੂੰ ਕੋੜਿਆਂ ਦੀ ਸਜ਼ਾ ਦੇਣ ਦੇ ਨਾਲ ਨਾਲ ਸ਼ਦੀਦ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ। ਪੰਜਾਬੀਆਂ ਲਈ ਇਹ ਗੱਲ ਕਾਬਲੇ ਕਬੂਲ ਨਹੀਂ ਸੀ। ਉਹ ਪਹਿਲਾਂ ਹੀ ਰਾਜਾ ਅਹਿਮਦ ਖਾਨ ਖਰਲ ਦੀ ਗ੍ਰਿਫਤਾਰੀ ਉੱਤੇ ਮੁਜ਼ਾਮਤਕਾਰਾਂ ਦੇ ਖਿਲਾਫ ਕਾਰਵਾਈਆਂ ਉੱਤੇ ਗੁੱਸੇ ਸਨ। ਬਜਾਏ ਇਸ ਗੱਲ ਦੇ ਕਿ ਅੰਗਰੇਜ਼ ਧਰਤੀ ਦੇ ਵਾਰਸਾਂ ਨੂੰ ਉਹਦੀ ਧਰਤੀ ਵਾਪਸ ਕਰੇ, ਉਹਨੇ ਉਲਟਾ ਜ਼ੁਲਮ ਸ਼ੁਰੂ ਕਰਤਾ। ਬਗਾਵਤ ਦੀ ਚਿੰਗਾਰੀ ਸੁਲਗ ਰਹੀ ਸੀ, ਜਿਹੜੀ ਹੁਣ ਪਾਂਬੜ ਬਣਨ ਲਈ ਪੂਰੀ ਤਰ੍ਹਾਂ ਤਿਆਰ ਸੀ। ਪੰਜਾਬੀਆਂ ਨੇ ਇਕੱਠੇ ਹੋ ਕੇ ਅੰਗਰੇਜ਼ ਦੇ ਖਿਲਾਫ ਵੱਡੀ ਬਗਾਵਤ ਦਾ ਫੈਸਲਾ ਕੀਤਾ। ਗੋਗੇਰਾ ਦੇ ਆਲ ਦੁਆਲੇ ਜਿੰਨੇ ਵੀ ਪਿੰਡ ਸਨ, ਉੱਥੋਂ ਦੇ ਜਵਾਨਾਂ ਨੇ ਰਾਜਾ ਅਹਿਮਦ ਖਾਨ ਖਰਲ ਨੂੰ ਆਪਣਾ ਸਰਦਾਰ ਮੰਨ ਕੇ ਉਹਦੀ ਕਮਾਨ ਵਿੱਚ ਆਜ਼ਾਦੀ ਦੀ ਜੰਗ ਲੜਨ ਦਾ ਵਾਅਦਾ ਕੀਤਾ। ਸੱਜਣ ਪਿਆਰਿਓ, ਇਸ ਜੰਗ ਵਿੱਚ ਕੀ ਹੋਇਆ, ਅੰਗਰੇਜ਼ ਸਰਕਾਰ ਨੂੰ ਕਿੰਨਾ ਨੁਕਸਾਨ ਪਹੁੰਚਿਆ ਅਤੇ ਆਜ਼ਾਦੀ ਦੇ ਮੁਜਾਹਦੇ ਦਾ ਕੀ ਅੰਜਾਮ ਹੋਇਆ, ਇਸ ਬਾਰੇ ਅਸੀਂ ਕੱਲ੍ਹ ਗੱਲ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਬਾਬਾ ਰਾਜਾ ਅਹਿਮਦ ਖਾਨ ਖਰਲ ਉਮਰ ਦੇ ਉਸ ਹਿੱਸੇ ਵਿੱਚ ਜਿੱਥੇ ਲੋਕ ਆਸਾਸ਼ਾਂ ਦੀ ਤਮੰਨਾ ਕਰਦੇ ਨੇ, ਇਹ ਸੋਚਦੇ ਨੇ ਕਿ ਆਜ਼ਾਦੀ ਦਾ ਬਾਕੀ ਪਿੰਡਾ ਸੌਖਾ ਨਿਭ ਜਾਏਗਾ, ਪਰ ਬਾਬੇ ਰਾਏ ਨੇ ਜਹਾਦ ਦਾ ਫੈਸਲਾ ਕੀਤਾ ਅਤੇ ਅੰਗਰੇਜ਼ ਨੂੰ ਉਹ ਸੱਟ ਮਾਰੀ ਜਿਹਨੂੰ ਅੱਜ ਵੀ ਯਾਦ ਕਰਕੇ ਉਹਦੀਆਂ ਨਸਲਾਂ ਉੱਤੇ ਕੰਬਣੀ ਤਾਰੀ ਹੋ ਜਾਂਦੀ ਹੈ। ਇਸ ਕਹਾਣੀ ਅਤੇ ਤਾਰੀਖੀ ਹਕੀਕਤਾਂ ਦੇ ਨਾਲ ਕੱਲ੍ਹ ਫਿਰ ਮੁਲਾਕਾਤ ਹੋਏਗੀ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ, ਰੱਬ ਰਾਖਾ।